ਉੱਥੇ ਭਾਈ ਜਸਬੀਰ ਸਿੰਘ ਜਿਹੜੇ ਗ੍ਰੰਥੀ, ਉਹਨਾਂ ਦੀ ਵਾਈਫ, ਉਹਨਾਂ ਦੇ ਹੋਰ ਸਾਥੀ, ਉਹਨਾਂ ਨੇ ਕਿਹਾ ਜੀ ਜੋ ਮਰਜ਼ੀ, ਉਹਨਾਂ ਨੇ ਸਰੂਪ ਭੇਜ ਦਿੱਤੇ ਕਿ ਭਾਈ ਕੋਈ ਕੱਲ ਨੂੰ ਕੋਈ ਹੋਰ ਕ੍ਰਿਮੀਨਲ ਐਲੀਮੈਂਟ ਇਹਨਾਂ, ਕਿਉਂਕਿ ਤਾਲਿਬਾਨ ਦੇ ਨਾਂ ਥੱਲੇ ਦੂਜਾ ਵੀ ਤਾਂ ਲੋਕ ਕੰਮ ਕਰਨ ਵਾਲੇ ਨੇ, ਤੇ ਪਰ ਉਹਨਾਂ ਨੇ ਕਿਹਾ ਵੀ ਅਸੀਂ ਇਤਿਹਾਸਕ ਗੁਰਦੁਆਰਾ ਹੈ, ਜੇ ਅਸੀਂ ਇੱਥੋਂ ਚਲੇ ਗਏ ਜਾਂ ਇਹਦੀ ਬੇਹੁਰਮਤੀ ਹੋਏਗੀ ਜਾਂ ਇਸ ਤੇ ਕਬਜ਼ਾ ਹੋਏਗਾ, ਸੋ ਅਸੀਂ ਜੇ ਕੋਈ ਵਰਸਟ ਵੀ ਹੁੰਦਾ ਅਸੀਂ ਮਰਨ ਲਈ ਤਿਆਰ ਹੈ, ਅਸੀਂ ਆਪਣੀ ਧਰਤੀ, ਸਾਡੀ ਅਫਗਾਨਿਸਤਾਨ ਦੀ ਧਰਤੀ, ਅਸੀਂ ਅਫਗਾਨ ਸਿੱਖ ਹੈ, ਅਸੀਂ ਕਿਤੇ ਨਹੀਂ ਜਾਣਾ। ਹੁਣ ਉਹ ਉੱਥੇ ਡਟ ਕੇ ਹਾਲਾਤ ਜਦੋਂ ਨਾਰਮਲ ਉਹਨਾਂ ਨੂੰ ਉਹ ਸਿਕਿਉਰ ਮਹਿਸੂਸ ਕਰਦੇ ਨੇ, ਕਿਉਂਕਿ ਦੋਨੋਂ ਮੈਂਬਰ ਪਾਰਲੀਮੈਂਟ ਉਸੇ ਹੀ ਅਫਗਾਨਿਸਤਾਨ ਦੀ ਪਾਰਲੀਮੈਂਟ ਨੇ। ਤੁਸੀਂ ਇਮੇਜਿਨ ਕਰੋ ਕਿ ਭਾਈ ਕੋਈ ਬਹੁਤ ਜ਼ਿਆਦਾ ਆਬਾਦੀ ਨਹੀਂ ਹੈ ਜਿਹਦੀ ਉਹ ਨੁਮਾਇਆਂ, ਪਰ ਉਹਨਾਂ ਨੂੰ ਉਹ ਥਾਂ ਮਿਲੀ, ਔਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਉਹਨਾਂ ਦੀ ਫਰਦਰ ਕੌਂਸਲ ਬਣੇਗੀ, ਭਾਵੇਂ ਉਹ ਇਸਲਾਮਿਕ ਲਾਅ ਦੇ ਥੱਲੇ ਹੀ ਹੈ, ਜਿਹਨੂੰ ਸ਼ਾਇਦ ਆਸ਼ੂਰਾ ਕਹਿੰਦੇ ਨੇ, ਉਸ ਦੇ ਵਿੱਚ ਵੀ ਸਿੱਖਾਂ ਦੀ ਸ਼ਮੂਲੀਅਤ ਹੋਏਗੀ ਐਜ਼ ਏ ਮਾਈਨੋਰਿਟੀ। ਹੁਣ ਇਸ ਸਾਰੇ ਦੇ ਚਲਦੇ ਆ ਜ਼ਰੂਰ ਐਸਾ ਕੁਝ ਪਾਰਟ ਹੋਏਗਾ, ਕਿਉਂਕਿ ਕੁਛ ਇੱਕ ਦੋ ਨੇ ਜਿਨ੍ਹਾਂ ਨੇ ਕਿਹਾ ਜੀ ਕਿ ਨੀਤੀ ਮੋਦੀ ਦੀ ਸਿੱਖਾਂ ਪ੍ਰਤੀ ਨਰਮ ਹੋ ਸਕਦੀ ਹੈ, ਪੰਜਾਬ ਨਾਲ ਉਹ ਕੋਈ ਨਾ ਕੋਈ ਥੋੜੀ ਬਹੁਤ ਡੀਲ ਬਣਾ ਸਕਦੇ ਨੇ। ਇਹ ਵੀ ਮੈਨੂੰ ਲੱਗਦਾ ਵੀ ਫੀਲਰ ਇਨਸਾਈਡ ਹੀ ਉਹਨਾਂ ਨੇ ਸੁੱਟਿਆ ਕਿ ਕਰਕੇ ਦੇਖੋ ਜਿਸ ਹੱਦ ਤੱਕ ਇਹ ਗੱਲ ਜਾ ਚੁੱਕੀ ਹੈ, ਉਹਦੇ 'ਚ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੋਂ ਬਿਨਾਂ ਕੋਈ ਵੀ ਸਾਡੀ ਨਾ ਮੰਗ ਹੈ, ਨਾ ਅਸੀਂ ਕਿਸੇ ਹੋਰ ਇਸ਼ੂ ਦੇ ਉੱਤੇ ਜਿਹੜਾ ਉਹ ਗਿਵ ਇਨ ਕਰਾਂਗੇ ਕਦੇ ਵੀ, ਔਰ ਇਹ ਉਹਨਾਂ ਲੋਕਾਂ ਨੂੰ ਵਾਰਨਿੰਗ ਵੀ ਹੈ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਵਰਲਡ ਵਾਈਡ ਜਿਹੜਾ ਅਫਗਾਨਿਸਤਾਨ ਜਿਹੜਾ ਮਸਲਾ ਹੈ, ਜਿਹੜਾ ਇਸ਼ੂ ਹੈ, ਉਹੀ ਚਰਚਾ ਦਾ ਵਿਸ਼ਾ ਬਣਿਆ ਹੈ। ਮੁੜ ਕੁੜ ਕੇ ਗੱਲ ਉਧਰ ਹੀ ਜਾਂਦੀ ਹੈ। ਸੋ ਹੁਣ ਵੀ ਆਪਾਂ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਕੁਝ ਹਲਕਿਆਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਇਸ ਕ੍ਰਾਈਸਿਸ ਦੌਰਾਨ ਸਿੱਖ ਕੌਮ ਨਾਲ ਸਮਝੌਤੇ ਵਾਲਾ ਜਿਹੜਾ ਰੁਖ ਹੈ ਉਹ ਅਪਣਾ ਸਕਦਾ ਹੈ, ਤਾਂ ਕਿ ਸਿੱਖਾਂ ਨੂੰ ਲੋੜ ਅਨੁਸਾਰ ਵਰਤਿਆ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਦੋਵੇਂ ਸੈਗਮੈਂਟਸ ਦੇ ਵਿੱਚ ਬੜੇ ਵੇਰਵੇ ਨਾਲ ਗੱਲ ਕੀਤੀ ਹੈ ਕਿ ਵੀ ਇਸ ਵੇਲੇ ਇੰਟਰਨੈਸ਼ਨਲ ਪਲੇਅਰਸ ਜਿਹੜੇ ਨੇ ਸਾਰੀ ਖੇਡ ਦੇ, ਔਰ ਤਾਲਿਬਾਨ ਜਿਹੜੇ ਕਿ ਆਈ ਬਾਲ ਟੂ ਆਈ ਬਾਲ ਨੇ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵਾਰ ਆਫ ਨਰਵਸ ਆਪਣੇ ਇਸ ਵੇਲੇ ਪੂਰੇ ਜਾ ਰਹੀ ਹੈ ਪੀਕ ਵੱਲ, ਔਰ ਉਹਨਾਂ ਨੇ ਤਾਲਿਬਾਨ ਨੇ ਤਾਂ ਬਲਿੰਕ ਨਹੀਂ ਕੀਤਾ ਹੈ। ਇਸ ਲਈ G7 ਔਰ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੀ ਜਿਹੜੀ ਮੀਟਿੰਗ ਵੀ ਅੱਜ ਵਰਚੁਅਲ ਕਾਨਫਰੰਸ ਹੋਈ, ਉਹਦੇ 'ਚ ਬਾਈਡਨ ਉਸ ਪ੍ਰੈਸ਼ਰ ਥੱਲੇ ਨਹੀਂ ਆਇਆ, ਔਰ ਉਹਨੇ ਕਿਹਾ ਕਿ ਸੂਨਰ ਵੀ ਗੈਟ ਆਊਟ ਆਫ ਦੇਅਰ ਬੈਟਰ ਇਟ ਇਜ਼। ਸੋ ਇਹ ਚੈਪਟਰ ਤਾਂ ਕਿ 31 ਅਗਸਤ ਤੱਕ ਅਮਰੀਕਾ ਤਾਂ ਨਿਕਲੇਗਾ, ਬਾਕੀ ਜਿਹੜੀ ਹੈ ਹੌਟ ਏਅਰ ਹਰ ਇੱਕ ਨੇ ਜੋ ਛੱਡਣੀ ਹੁੰਦੀ ਹੈ ਉਹਨੇ ਛੱਡੀ। ਲੇਕਿਨ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਵੀ ਭਾਰਤ ਇਸ ਸਾਰੀ ਖੇਡ ਚੋਂ ਐਂ ਕੱਢ ਕੇ ਬਾਹਰ ਰੱਖ ਦਿੱਤਾ ਗਿਆ ਜਿਵੇਂ ਮੱਖਣ ਚੋਂ ਵਾਲ। ਲੇਕਿਨ ਹੁਣ ਮੂੰਹ ਚੋਂ ਝੱਗ ਸੁੱਟਣੋਂ ਤਾਂ ਰਹਿ ਨਹੀਂ ਸਕਦੇ ਕਿ ਭਾਈ ਪੱਲੇ ਕੁਛ ਨੇ। ਜਿਵੇਂ ਜਿਹੜੇ ਜਵਾਰੀਏ ਹੁੰਦੇ ਨੇ, ਕਦੇ ਜਦੋਂ ਉਹ ਨਿਕਲਦੇ ਨੇ ਹਾਰ ਕੇ, ਕਦੇ ਉਹਨਾਂ ਦੀ ਹਾਲਤ ਦੇਖੋ ਕੀ ਹੁੰਦੀ ਹੈ। ਇਹਨਾਂ ਦੀ ਹਾਲਤ ਤਾਂ ਇਹ ਹੈ। ਸੋ ਉਹੀ ਕੁਛ ਉਹਨਾਂ ਦੀਆਂ ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉਡਕ ਰਹੀਆਂ ਸੀ, ਉਡਕਦੀਆਂ ਰਹੀਆਂ ਨੇ ਹਰ ਇਸ਼ੂ ਦੇ ਉੱਤੇ, ਹੁਣ ਉਹਨਾਂ ਨੂੰ ਉਹ ਤਾਂ ਉਡਕਣਾ ਆ ਨਹੀਂ ਰਿਹਾ। ਇੱਕ ਤਾਂ ਉਹਨਾਂ ਨੇ ਉਹ ਪੂਰਾ ਹਿਊਮੈਨੀਟੇਰੀਅਨ ਕ੍ਰਾਈਸਿਸ ਅਫਗਾਨਿਸਤਾਨ 'ਚ ਇਹ ਹੋ ਗਿਆ, ਉਹ ਹੋ ਗਿਆ, ਉਹ ਉਹਨਾਂ ਨੂੰ ਹੈ। ਦੂਸਰਾ, ਉਹਨਾਂ ਦੇ ਹੱਥ ਦੇ ਵਿੱਚ ਜ਼ਾਹਰ ਹੈ ਕਿ ਵੀ ਇੱਕ ਜਦੋਂ ਇੱਕ ਟ੍ਰਾਂਜੀਸ਼ਨ ਨਾਰਮਲ ਤਾਂ ਨਹੀਂ ਹੋ, ਜਦੋਂ ਜੰਗ ਨਾਲ ਤੁਸੀਂ ਜਦੋਂ ਅਮਰੀਕਾ ਨੇ ਜਾ ਕੇ ਆਕੂਪਾਈ ਕੀਤਾ 9/11 ਤੋਂ ਬਾਅਦ ਫੌਜ ਦੇ ਨਾਲ ਕੀਤਾ, ਤਾਂ ਉਹ ਵੀ ਖੌਫ ਸੀ ਸਭ 'ਚ ਵੀ ਕੀ ਹੋਏਗਾ। ਤੇ ਹੁਣ ਜਦੋਂ ਤਾਲਿਬਾਨ ਨੇ ਵਾਪਸ ਉਹ ਸਾਰਾ 34 ਸੂਬੇ ਲੈ ਨੇ ਸਣੇ ਕਾਬਲ ਦੇ, ਉਹਨਾਂ ਨੇ ਵੀ ਜਿਹੜਾ ਜ਼ੇਰੇ ਸ਼ਮਸ਼ੀਰ ਤਲਵਾਰ ਦੇ ਜ਼ੋਰ ਨਾਲ ਲਿਆ ਨੇ, ਔਰ ਅਜੇ ਕਿਉਂਕਿ ਉਹਨਾਂ ਦੀ ਹਕੂਮਤ ਉਹ ਨੈਗੋਸ਼ੀਏਸ਼ਨ ਚੱਲ ਰਹੀ ਹੈ ਔਰ ਬੜੇ ਢੰਗ ਤਰੀਕੇ ਨਾਲ ਉਹ ਆਲ ਇਨਕਲੂਸਿਵ ਬਣਾਉਣਾ ਚਾਹੁੰਦੇ ਨੇ, ਇਸ ਲਈ ਕੋਈ ਇਸ ਵੇਲੇ ਹਕੂਮਤ ਇਹਦੇ ਬਾਵਜੂਦ ਲਾ ਐਂਡ ਆਰਡਰ ਹੈ। ਲੇਕਿਨ ਇੱਕ ਅਨਸਰਟਨਟੀ ਤਾਂ ਹੈ, ਇੱਕ ਖੌਫ ਤਾਂ ਹੈ, ਔਰ ਜ਼ਾਹਰ ਹੈ ਕਿਸੇ ਵੀ ਸੁਸਾਇਟੀ 'ਚ। ਹੁਣ ਇੱਥੇ 9/11 ਹੋਇਆ, ਇੱਕਦਮ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਦੂਜੇ ਸ਼ੁਰੂ ਹੋ ਗਏ। ਜੋ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ ਕਿ ਜੇ ਉਹਨਾਂ ਨੂੰ ਤੁਸੀਂ ਦੱਸਦੇ ਫਿਰੋ ਨਹੀਂ ਜੀ ਨਹੀਂ ਅਸੀਂ ਇਹ ਨਹੀਂ ਹੈ ਅਸੀਂ ਉਹ ਹੈ, ਉਹ ਇੱਕ ਨਫ਼ਰਤ ਦਾ ਇੱਕ ਆਪਣਾ ਪੈਮਾਨਾ ਹੁੰਦਾ। ਔਰ ਜ਼ਾਹਰ ਹੈ ਕਿ ਇਸ ਵੇਲੇ ਮਾਈਨੋਰਿਟੀਜ਼ ਜਿਹੜੀਆਂ ਅਫਗਾਨਿਸਤਾਨ 'ਚ ਖਾਸ ਤੌਰ 'ਤੇ ਸਿੱਖ, ਜਿਨ੍ਹਾਂ ਦਾ 5-5.5 ਸਦੀਆਂ ਦਾ ਉੱਥੇ ਦੇ ਨਾਲ ਜੁੜਿਆ ਹੋਇਆ, ਉਹ ਹੈ ਹੀ ਮੂਲ ਤੌਰ 'ਤੇ ਅਫਗਾਨ ਨੇ। ਐਵਰੀ ਇੰਚ ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਬੋਲੀ,
ਔਰ ਸਾਡਾ ਇਤਿਹਾਸ ਗੁਰੂ ਨਾਨਕ ਸਾਹਿਬ ਦੇ ਹਿਸਟੋਰੀਕਲ ਮੁਕਾਮ ਉਹ ਜਲਾਲਾਬਾਦ ਹੋਏ, ਗਜ਼ਨੀ ਹੋਏ, ਕਾਬਲ ਹੋਏ, ਉਹ ਸਾਰੇ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ। ਹੁਣ ਇਸ ਸਾਰੇ 'ਚ ਇਸ ਅਨਸਰਟਨਟੀ ਦੇ ਦੌਰ 'ਚ ਹਾਲਾਂ ਅਸੀਂ ਪਹਿਲੇ ਪੀਰੀਅਡ 'ਚ ਦੇਖਿਆ ਤਾਲਿਬਾਨ ਦੀ ਅਸ਼ੋਰੈਂਸ ਵੀ ਔਰ ਫੋਰਚੂਨੇਟਲੀ ਕੋਈ ਐਸਾ ਹਾਦਸਾ ਵੀ ਨਹੀਂ ਵਾਪਰਿਆ, ਲੇਕਿਨ ਉਸ ਅਨਸਰਟਨਟੀ ਦੇ ਚੱਲਦੇ ਆ ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ 96 ਦਾ ਜਿਹੜਾ ਤਾਲਿਬਾਨ ਦਾ ਦੌਰ ਸੀ ਉਹ ਇੱਕ ਬੈਡ ਪ੍ਰੈਸੀਡੈਂਟ ਹੈ, ਉਹਨੂੰ ਕੋਈ ਵੀ ਜਸਟੀਫਾਈ ਨਹੀਂ ਕਰ ਸਕਦਾ। ਔਰ ਉਹਦੇ ਚੱਲਦੇ ਆ ਬਹੁਤ ਸਾਰਿਆਂ ਦਾ ਖੌਫ ਉਹ ਨਿਕਲਣਾ ਚਾਹੁੰਦੇ ਨੇ ਕਿ ਭਾਈ, ਔਰ ਇਹ ਨਹੀਂ ਹੈ ਕਿ ਕੋਈ ਪਰਮਾਨੈਂਟ ਨਿਕਲਣਾ ਚਾਹੁੰਦੇ ਨੇ। ਔਰ ਇਹ ਗੱਲ ਜਿਹੜੇ ਦੋ ਆਲਰੇਡੀ ਅਫਗਾਨਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੇ ਨੁਮਾਇੰਦੇ ਨੇ, ਨਰਿੰਦਰ ਸਿੰਘ MP ਜੇ ਅੱਜ ਦੇ ਤੁਸੀਂ ਕਹਿਣਾ ਹੋਏ, ਔਰ ਬੀਬੀ ਅਨਾਰਕਲੀ ਕੌਰ ਜਿਹੜੀ ਡੈਂਟਿਸਟ ਹੈ ਔਰ ਬਿਲਕੁਲ ਪਸ਼ਤੋ ਤਾਂ ਉਹ ਪਾਣੀ ਵਾਂਗ ਹੁੰਦੀ ਹੈ, ਔਰ ਉਰਦੂ ਔਰ ਹਿੰਦੀ ਔਰ ਈਵਨ ਅੰਗਰੇਜ਼ੀ ਬੋਲਣ ਲੱਗਿਆ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਪਸ਼ਤੋ ਸਪੀਕਿੰਗ ਇੰਗਲਿਸ਼ ਬੋਲ, ਜਿਵੇਂ ਪਠਾਣਾ ਦਾ ਅੰਦਾਜ਼ ਹੁੰਦਾ ਜਦੋਂ ਉਹ ਉਰਦੂ ਵੀ ਬੋਲਦੇ ਨੇ। ਔਰ ਉਹ ਦੋਨੋਂ ਵੀ ਉਸ ਸਾਰੇ ਦੇ ਨਾਲ ਹੋਏ, ਹਾਲਾਂਕਿ ਪਿੱਛੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਰਹੇ ਵੀ ਸਾਨੂੰ ਛੱਡ ਕੇ ਆ ਗਏ, ਪਰ ਉਹਨਾਂ ਦੋਨਾਂ ਦੇ ਇੰਟਰਵਿਊ ਜਿਹੜੇ ਮੈਂ BBC ਤੇ ਵੀ ਔਰ ਦੂਸਰੇ ਚੈਨਲਸ ਤੇ ਵੀ ਦੇਖੇ, ਔਰ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੀ TV 84 ਦੀ ਦਿੱਲੀ ਦੀ ਟੀਮ ਨੇ ਇੱਕ ਪ੍ਰੈਸ ਕਾਨਫਰੰਸ ਜਿਹਦੇ 'ਚ ਦੋਨੋਂ ਹੀ MP ਮੌਜੂਦ ਨੇ, ਨਰਿੰਦਰ ਸਿੰਘ, ਅਨਾਰਕਲੀ ਕੌਰ, ਔਰ ਉਹਨਾਂ ਨੂੰ ਇੰਟਰਵਿਊ ਕੀਤਾ। ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਔਰ 9:30 ਤੋਂ 10 ਵਜੇ ਦੇ ਸਲੋਟ ਦੇ ਵਿੱਚ ਉਹ ਇਸ ਪ੍ਰੋਗਰਾਮ ਨੂੰ ਦੇਖ ਸਕਣਗੇ। ਲੇਕਿਨ ਉਹਦੇ 'ਚ ਵੀ ਅਸੀਂ ਦੋ ਗੱਲਾਂ, ਕਿਉਂਕਿ ਮੈਂ ਡਿਫਰੈਂਟ ਦੇਖਿਆ, ਜਦੋਂ ਇਮੀਡੀਏਟ ਪਹੁੰਚਦੇ ਨੇ ਘਬਰਾਹਟ ਡਰ ਵੀ ਹੈ ਔਰ ਬਾਕੀਆਂ ਦੇ ਨਾਲ ਵੀ ਮੈਂ ਦੇਖਿਆ, ਉਹਦੇ 'ਚ ਉਹਨਾਂ ਦਾ ਇਹ ਜ਼ਰੂਰ ਕਹਿਣਾ ਵੀ ਸਾਡਾ ਮੁਲਕ, ਸਾਡਾ ਵਤਨ ਅਫਗਾਨਿਸਤਾਨ ਹੈ, ਹਾਲਾਤ, ਔਰ ਸਾਨੂੰ ਐਸ਼ੋਰ ਵੀ ਕੀਤਾ ਨਰਿੰਦਰ ਸਿੰਘ ਨੇ ਕਿਹਾ ਵੀ ਤਾਲਿਬਾਨ ਨਾਲ ਔਰ ਅਸੀਂ ਇਨ ਟੱਚ ਵੀ ਹੈ, ਔਰ ਅਜੇ ਤੱਕ ਕਿਉਂਕਿ ਅਨਸਰਟਨਟੀ ਹੈ, ਪਰ ਜੋ ਹੀ ਹਾਲਾਤ ਨਾਰਮਲ ਹੋਏ ਅਸੀਂ ਵਾਪਸ ਚਲੇ ਜਾਣੇ। ਸੋ ਇੱਕ ਗੱਲ ਤਾਂ ਇਹ ਰੀਅਸ਼ੋਰਿੰਗ ਹੈ ਕਿ ਵੀ ਜਿਵੇਂ ਇੰਡੀਅਨ ਸਿਸਟਮ ਹਾਲਾਂਕਿ ਕਈ ਉਹਨਾਂ ਦੀਆਂ ਸਟੇਟਮੈਂਟਸ ਨੂੰ ਕਈ ਪਾਸੇ ਘੁਮਾ ਰਹੇ ਨੇ, ਔਰ ਕਈ ਵਾਰ ਅਨਗਾਰਡਡ ਜਦੋਂ ਤੁਸੀਂ ਘਿਰੇ ਹੋਏ ਹੋ, ਇੱਕ ਖੌਫ ਦੇ ਮਾਹੌਲ 'ਚੋਂ ਆਏ ਹੋ, ਬੈਲੈਂਸ ਆਫ ਵਰਡਸ ਨਹੀਂ ਹੁੰਦਾ, ਉਹਨੂੰ ਫਿਰ ਉੱਥੋਂ ਦੇ ਉਹ 3 ਫੁੱਟੀਆਂ ਐਂਕਰਾਂ ਜਿਹੜੀਆਂ ਨੇ ਖਿੱਚ ਕੇ ਉਹਨੂੰ 10 ਫੁੱਟ ਬਣਾ ਲੈਂਦੀਆਂ। ਲੇਕਿਨ ਕੁੱਲ ਮਿਲਾ ਕੇ ਜਿਹੜਾ ਇਹ ਪਾਰਟ, ਪਰ ਇਹਦੇ ਨਾਲ ਅਸੀਂ ਦੂਸਰਾ ਪੱਖ ਵੀ ਦੇਖਦੇ ਹਾਂ ਕਿ ਵੀ ਕਿਵੇਂ ਇਸ ਸਾਰੇ ਪੀਰੀਅਡ 'ਚੋਂ ਹਿੰਦੂਤਵੀ ਔਰ BJP ਆਪਣਾ ਏਜੰਡਾ ਕੱਢਣਾ ਚਾਹੁੰਦੇ ਨੇ। ਹੁਣ ਜ਼ਾਹਰ ਹੈ ਕਿ ਵੀ ਅਫਗਾਨਿਸਤਾਨ ਜਿਵੇਂ ਅਸੀਂ ਕਿਹਾ ਵੀ ਸਿੱਖੀ 5.5 ਸਦੀਆਂ ਤੋਂ ਹੈ, ਔਰ ਉਹਨਾਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੁਝ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹਦੇ ਲਈ ਲਫ਼ਜ਼ ਅਸੀਂ ਸਰੂਪ ਇਸਤੇਮਾਲ ਕਰਦੇ ਹਾਂ, ਵੋਲਿਊਮ, ਉਹ ਹੱਥ ਲਿਖਤ ਨੇ, ਜਦੋਂ ਕਿ ਕੈਲੀਗ੍ਰਾਫੀ ਸੀ, ਉਦੋਂ ਪ੍ਰਿੰਟਿੰਗ ਪ੍ਰੈਸਿਸ ਨਹੀਂ ਸੀ। ਔਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਵੀ ਜੇ ਉੱਥੋਂ ਆ ਰਹੇ ਨੇ ਤੇ ਇਹ ਨਾ ਹੋਏ ਉਹਨਾਂ ਦੀ ਬੇਅਦਬੀ ਹੋਏ, ਉਹਨਾਂ ਨੇ ਜਹਾਜ਼ ਚੜਨ ਤੋਂ ਪਹਿਲਾਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਨਾਲ ਲਿਆਂਦੇ। ਹੁਣ ਉਹਨੂੰ ਕਿਵੇਂ ਆਰਕੈਸਟ੍ਰੇਟ ਕੀਤਾ ਉਹਨਾਂ ਨੇ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਹਿੰਦੂ ਤਵੀ ਅਸੀਂ ਕਿੰਨੇ ਉੱਥੋਂ ਆ ਰਹੇ ਨੇ, ਔਰ ਕਿਉਂਕਿ ਉਹ 3 ਸਰੂਪ, ਇੱਕ ਹਰਦੀਪ ਸਿੰਘ ਪੁਰੀ ਜਿਹੜਾ BJP ਦਾ ਮਿਨਿਸਟਰ ਬਣਾਇਆ ਹੋਇਆ ਰੀਹੈਬਿਲਿਟੇਸ਼ਨ ਦਾ, ਉਹਨੇ ਸਿਰ ਤੇ ਚੁੱਕਿਆ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇੱਕ RP ਸਿੰਘ ਪਗੜੀਧਾਰੀ ਪੱਕਾ ਹਿੰਦੂਤਵੀ ਸਪੋਕਸਮੈਨ, ਔਰ ਇੱਕ ਉਹਨਾਂ ਦਾ ਮਿਨਿਸਟਰ BJP ਦਾ, ਉਹ ਸਿਰ ਤੇ ਚੁੱਕੇ ਦੱਸਣ ਦੇ ਲਈ ਕਿ ਦੇਖੋ ਇੱਕ ਪਾਸੇ ਕੀ ਹੈ ਤੇ ਅਸੀਂ ਕਿੰਨਾ ਅਦਬ ਕਰ, ਉਹ ਤੁਸੀਂ ਤਾਂ 2015 ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪੰਜਾਬ 'ਚ ਕਿੰਨੀਆਂ ਬੇਅਦਬੀਆਂ ਕੀਤੀਆਂ ਨੇ, ਔਰ ਜਿਹੜੇ ਕਰਨ ਵਾਲੇ ਨੇ ਤੁਹਾਡੇ ਸੌਦਾ ਸਾਧ ਵਰਗੇ ਜਿਹਨਾਂ ਨੂੰ ਤੁਸੀਂ ਅੱਗੇ ਕੀਤਾ ਹੋਇਆ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ, ਪਰ ਇਹ ਇਸ ਚੋਂ ਆਪਣਾ PR ਕੱਢ ਰਹੇ ਨੇ ਦੱਸਣ ਦੇ ਲਈ ਕਿ ਦੇਖੋ ਜੀ ਅਸੀਂ ਕਿੰਨਾ ਸਤਿਕਾਰ, ਸਾਡੇ ਤਾਂ ਮਿਨਿਸਟਰ ਔਰ ਦੂਸਰੇ ਉਹਨਾਂ ਨੂੰ ਸੇਫਲੀ ਲਿਜਾ ਰਹੇ ਨੇ, ਔਰ ਦਿੱਲੀ ਦੇ ਗੁਰੂ ਅਰਜਨ ਸਾਹਿਬ ਗੁਰਦੁਆਰਾ ਸਾਹਿਬ 'ਚ ਸਥਾਪਿਤ ਕੀਤੇ ਨੇ ਹੁਣ ਜੋ ਹੈ। ਲੇਕਿਨ ਇਹਦਾ ਇੱਕ ਪੱਖ ਹੈ ਵੀ ਜਿਵੇਂ ਮੈਂ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਉਹਦੀ ਇੱਕ ਪਿਕਚਰ ਵੀ ਹੈ, ਉੱਥੇ ਭਾਈ ਜਸਬੀਰ ਸਿੰਘ ਜਿਹੜੇ ਗ੍ਰੰਥੀ, ਉਹਨਾਂ ਦੀ ਵਾਈਫ, ਉਹਨਾਂ ਦੇ ਹੋਰ ਸਾਥੀ, ਉਹਨਾਂ ਨੇ ਕਿਹਾ ਜੀ ਜੋ ਮਰਜ਼ੀ, ਉਹਨਾਂ ਨੇ ਸਰੂਪ ਭੇਜ ਦਿੱਤੇ ਕਿ ਭਾਈ ਕੋਈ ਕੱਲ ਨੂੰ ਕੋਈ ਹੋਰ ਕ੍ਰਿਮੀਨਲ ਐਲੀਮੈਂਟ ਇਹਨਾਂ, ਕਿਉਂਕਿ ਤਾਲਿਬਾਨ ਦੇ ਨਾਂ ਥੱਲੇ ਦੂਜਾ ਵੀ ਤਾਂ ਲੋਕ ਕੰਮ ਕਰਨ ਵਾਲੇ ਨੇ, ਉਹਨਾਂ ਨੇ ਉਹ ਤਾਂ ਭੇਜ ਦਿੱਤੇ, ਪਰ ਉਹਨਾਂ ਨੇ ਕਿਹਾ ਵੀ ਅਸੀਂ ਇਤਿਹਾਸਕ ਗੁਰਦੁਆਰਾ ਹੈ, ਜੇ ਅਸੀਂ ਇੱਥੋਂ ਚਲੇ ਗਏ ਜਾਂ ਇਹਦੀ ਬੇਹੁਰਮਤੀ ਹੋਏਗੀ ਜਾਂ ਇਸ ਤੇ ਕਬਜ਼ਾ ਹੋਏਗਾ। ਸੋ ਅਸੀਂ ਜੇ ਕੋਈ ਵਰਸਟ ਵੀ ਹੁੰਦਾ ਅਸੀਂ ਮਰਨ ਲਈ ਤਿਆਰ ਹੈ, ਅਸੀਂ ਆਪਣੀ ਧਰਤੀ, ਸਾਡੀ ਅਫਗਾਨਿਸਤਾਨ ਦੀ ਧਰਤੀ, ਅਸੀਂ ਅਫਗਾਨ ਸਿੱਖ ਹੈ, ਅਸੀਂ ਕਿਤੇ ਨਹੀਂ ਜਾਣਾ। ਹੁਣ ਉਹ ਉੱਥੇ ਡਟ ਗਏ। ਮੈਂ ਸਮਝਦਾ ਵੀ ਇਹ ਯੂਨੀਕ ਸਿੱਖੀ ਸਪਿਰਿਟ ਹੈ। ਔਨ ਦਾ ਅਦਰ ਹੈਂਡ ਜਿਹੜੇ ਲੋਕ ਖੌਫਜ਼ਦਾ ਹੋ ਕੇ ਆਏ ਨੇ, ਉਹ ਇੱਧਰ ਵੀ ਆਏ ਨੇ, ਅਮਰੀਕਾ 'ਚ ਵੀ, ਕੈਨੇਡਾ, ਯੂਨਾਈਟਿਡ ਸਟੇਟਸ,
ਇਸ ਮੁੱਦੇ ਦੇ ਉੱਤੇ ਕਾਫੀ ਮਿਹਨਤ ਕਰ ਰਹੇ ਨੇ ਕਿ ਭਾਈ ਕਿਵੇਂ ਆ, ਕਾਫੀ ਦਿੱਕਤਾਂ ਆ ਰਹੀਆਂ, ਚਾਰਟਰਡ ਫਲਾਈਟ ਦੂਜੇ ਤੀਜੇ, ਲੇਕਿਨ ਜਿਹੜਾ ਇੱਕ ਪੱਖ ਇਹ ਚੱਲ ਰਿਹਾ। ਹੁਣ ਇਹ ਤਾਂ ਇਸ ਦਾ ਹਿਊਮੈਨਿਟੇਰੀਅਨ ਐਸਪੈਕਟ, ਔਰ ਸਾਨੂੰ ਖੁਸ਼ੀ ਹੈ ਕਿ ਭਾਈ ਸਾਡੇ ਸਿੱਖ ਭੈਣ ਭਰਾ ਜਿਹੜੇ ਉੱਥੇ ਰਹਿਣਾ ਜਿਨ੍ਹਾਂ ਨੇ ਪਸੰਦ ਕੀਤਾ ਹੈ, ਉਹ ਵੀ ਮਹਿਫੂਜ਼ ਨੇ, ਇੱਥੇ ਆਏ ਨੇ। ਅਸੀਂ ਹੋਪ ਕਰਦੇ ਹਾਂ ਕਿ ਹਾਲਾਤ ਜਦੋਂ ਨਾਰਮਲ ਉਹਨਾਂ ਨੂੰ ਉਹ ਸਿਕਿਉਰ ਮਹਿਸੂਸ ਕਰਦੇ ਨੇ, ਕਿਉਂਕਿ ਦੋਨੋਂ ਮੈਂਬਰ ਪਾਰਲੀਮੈਂਟ ਉਸੇ ਹੀ ਅਫਗਾਨਿਸਤਾਨ ਦੀ ਪਾਰਲੀਮੈਂਟ ਨੇ। ਤੁਸੀਂ ਇਮੇਜਿਨ ਕਰੋ ਕਿ ਭਾਈ ਕੋਈ ਬਹੁਤ ਜ਼ਿਆਦਾ ਆਬਾਦੀ ਨਹੀਂ ਹੈ ਜਿਹਦੀ ਉਹ ਪਰ ਉਹਨਾਂ ਨੂੰ ਉਹ ਥਾਂ ਮਿਲੀ, ਔਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਉਹਨਾਂ ਦੀ ਫਰਦਰ ਕੌਂਸਲ ਬਣੇਗੀ, ਭਾਵੇਂ ਉਹ ਇਸਲਾਮਿਕ ਲਾਅ ਦੇ ਥੱਲੇ ਹੀ ਹੈ, ਜਿਹਨੂੰ ਸ਼ਾਇਦ ਆਸ਼ੂਰਾ ਕਹਿੰਦੇ ਨੇ, ਉਸ ਦੇ ਵਿੱਚ ਵੀ ਸਿੱਖਾਂ ਦੀ ਸ਼ਮੂਲੀਅਤ ਹੋਏਗੀ ਐਜ਼ ਏ ਮਾਈਨੋਰਿਟੀ। ਹੁਣ ਇੱਕ ਪੱਖ ਇਹ ਹੈ, ਪਰ ਦੂਸਰੇ ਪਾਸੇ ਜਿਹੜੇ ਕੁਝ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਹੁਣ ਤਾਲਿਬਾਨ ਦਾ ਚੈਲੰਜ, ਉਹਦੇ ਨਾਲ ਪਾਕਿਸਤਾਨ ਦੀ ਮਜ਼ਬੂਤੀ ਹੋਈ ਹੈ, ਇਹ ਇੱਕ ਓਪਰਚੁਨਿਟੀ ਵੀ ਸਿੱਖ ਕੌਮ ਦੇ ਲਈ ਹੋ ਸਕਦੀ ਹੈ ਜੇ ਦੁਸ਼ਮਣ ਖਾਸ ਤੌਰ ਤੇ ਮੋਦੀ ਸਰਕਾਰ ਇਹ ਮਹਿਸੂਸ ਕਰੇ ਕਿ ਜੀ ਇਹ ਤਾਂ ਜਿਹੜਾ ਹੱਥੋਂ ਨਿਕਲ ਜਾਣਗੇ, ਤਾਂ ਇਹਨਾਂ ਦੇ ਲਈ ਮੌਕਾ ਆ ਗਿਆ। ਜੇ ਸਾਨੂੰ ਇੱਥੇ ਬੈਠੇ ਲੱਗਦਾ ਹੈ, ਮੈਂ ਆਪਣੀਆਂ ਵਾਸ਼ਿੰਗਟਨ ਡੀਸੀ ਦੀਆਂ ਦੋਨੋਂ ਤਿੰਨੋਂ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਕਿ ਜੀਓ ਪੋਲਿਟਿਕਸ ਜਿਸ ਪਾਸੇ ਜਾ ਰਹੀ ਹੈ, ਜੋ ਹਾਲਾਤ ਬਣੇ ਨੇ, ਅਨਸਟੇਬਿਲਿਟੀ ਜ਼ਰੂਰ ਹੋਈ ਹੈ ਜਾਂ ਹੋਏਗੀ ਹੋਰ ਵੀ, ਪਰ ਇਹਦੇ 'ਚੋਂ ਹੀ ਮੁਲਕ ਨਿਕਲਦੇ ਨੇ। ਜੇ ਸੈਕੰਡ ਵਰਲਡ ਵਾਰ ਨਾ ਹੁੰਦੀ ਤਾਂ ਜਿੰਨੀਆਂ ਕਾਲੋਨੀਜ਼ ਸੀ ਬ੍ਰਿਟਨ ਤੋਂ ਲੈ ਕੇ ਦੂਸਰੀਆਂ ਤਾਕਤਾਂ ਦੀਆਂ, ਉਹ ਕਦੇ ਆਜ਼ਾਦ ਨਾ ਹੁੰਦੇ। ਉਹ ਇੰਨੇ ਕੁ ਕਰਜ਼ਾਈ ਹੋ ਗਏ ਕਿਉਂਕਿ ਨਵੇਂ ਨੇਸ਼ਨ ਹਮੇਸ਼ਾ ਉਹਨਾਂ ਸਰਕਮਸਟੈਂਸਿਸ 'ਚੋਂ, ਉਹਨਾਂ ਹਾਲਾਤਾਂ 'ਚੋਂ ਹੀ ਨਿਕਲਦੇ ਨੇ ਜਿੱਥੇ ਅਨਸਟੇਬਿਲਿਟੀ ਹੁੰਦੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਜਿਹੜੀ ਇੱਕ ਓਪਰਚੁਨਿਟੀ ਹੈ ਉਹ ਸਾਡੇ ਦਸਤਕ ਦੇਣ ਵਾਲੀ ਹੈ, ਕੌਮੀ ਕਰ ਖਾਲਿਸਤਾਨ ਲਈ ਵੀ, ਕਸ਼ਮੀਰੀਆਂ ਦੀ ਆਜ਼ਾਦੀ ਲਈ ਵੀ। ਹੁਣ ਇਸ ਸਾਰੇ ਦੇ ਚਲਦਿਆਂ ਜ਼ਰੂਰ ਐਸਾ ਕੁਝ ਪਾਰਟ ਹੋਏਗਾ, ਕਿਉਂਕਿ ਕੁਛ ਇੱਕ ਦੋ ਨੇ ਜਿਨ੍ਹਾਂ ਨੇ ਕਿਹਾ ਜੇ ਕਿ ਨੀਤੀ ਮੋਦੀ ਦੀ ਸਿੱਖਾਂ ਪ੍ਰਤੀ ਨਰਮ ਹੋ ਸਕਦੀ ਹੈ, ਪੰਜਾਬ ਨਾਲ ਉਹ ਕੋਈ ਨਾ ਕੋਈ ਥੋੜੀ ਬਹੁਤ ਡੀਲ ਬਣਾ ਸਕਦੇ ਨੇ। ਇਹ ਵੀ ਮੈਨੂੰ ਲੱਗਦਾ ਵੀ ਫੀਲਰ ਇਨਸਾਈਡ ਹੀ ਉਹਨਾਂ ਨੇ ਸੁੱਟਿਆ ਕਿ ਕਰਕੇ ਦੇਖੋ। ਹਾਲਾਂਕਿ ਸਾਨੂੰ ਇਹ ਬਿਲਕੁਲ ਇਸ ਗੱਲ ਬਾਰੇ ਕਲੈਰਿਟੀ ਹੈ ਕਿ ਭਾਈ ਠੀਕ ਹੈ ਅਸੀਂ ਆਪਣੇ ਹਿੱਤ ਵਾਚ ਕਰਨੇ ਨੇ, ਪਰ ਹੁਣ ਜਿਸ ਹੱਦ ਤੱਕ ਇਹ ਗੱਲ ਜਾ ਚੁੱਕੀ ਹੈ ਉਹਦੇ 'ਚ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੋਂ ਬਿਨਾਂ ਕੋਈ ਵੀ ਸਾਡੀ ਨਾ ਮੰਗ ਹੈ, ਨਾ ਅਸੀਂ ਕਿਸੇ ਹੋਰ ਇਸ਼ੂ ਦੇ ਉੱਤੇ ਜਿਹੜਾ ਉਹ ਗਿਵਨ ਕਰਾਂਗੇ ਕਦੇ ਵੀ। ਔਰ ਇਹ ਉਹਨਾਂ ਲੋਕਾਂ ਨੂੰ ਵਾਰਨਿੰਗ ਵੀ ਹੈ, ਕੱਲ ਨੂੰ ਹੋ ਸਕਦਾ ਇਹੀ ਬਾਦਲ ਦਾਲ, ਇਹੀ ਜਿਹੜਾ ਹੁਣ ਅਮਰਿੰਦਰ ਅਨਸਟੇਬਲ ਹੈ, ਉਹਦੇ ਵਜ਼ੀਰ ਔਰ ਕਿੰਨੇ ਮਿਨਿਸਟਰ ਤੇ ਕਿੰਨੇ MLA ਨੇ ਕਿਹਾ ਜੀ ਅਸੀਂ ਇਹਨੂੰ ਨਹੀਂ ਮੰਨਦੇ, ਆਪਣੀ ਹਾਈ ਕਮਾਂਡ ਨੂੰ ਕਿਹਾ ਲੀਡਰ ਬਦਲੋ। ਇਸ ਸਾਰੇ ਕ੍ਰਾਈਸਿਸ 'ਚ BJP ਦੇ ਜਿਹੜੇ ਬੈਠੇ ਹੋਏ ਉਹਨਾਂ ਦੇ ਸਾਰੇ ਉਹ ਖੇਡ ਖਿਡਾਉਣ ਵਾਲੇ ਨੇ, ਉਹ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਕੁਛ ਨਾ ਕੁਛ ਐਸਾ ਜਿਹੜਾ ਉਹ ਲੋਲੀਪੌਪ ਜਿਹਾ ਫੜਾ ਦੇਣ। ਸੋ ਅਸੀਂ ਇਹ ਵਾਰਨ ਵੀ ਕਰਨਾ ਚਾਹੁੰਦੇ ਹਾਂ ਉੱਥੋਂ ਦੇ ਲੋਕਾਂ ਨੂੰ ਵੀ ਜਿਹੜੇ ਇਸ ਕਿਸਮ ਦੀ ਦਲਾਲੀ ਜਾਂ ਸੌਦੇਬਾਜ਼ੀ 'ਚ ਪੇਸ਼ ਰਹਿੰਦੇ ਨੇ ਕਿ ਕੋਈ ਵੀ ਜਿਹੜਾ ਸੋਲੂਸ਼ਨ ਹੈ ਹੁਣ ਉਹ ਖਾਲਿਸਤਾਨ ਤੋਂ ਬਿਨਾਂ ਮਸਲੇ ਦਾ ਹੱਲ ਨਹੀਂ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਿਸੇ ਹੱਦ ਤੱਕ ਵੀ ਜਾਣਗੇ ਜੇ ਇਹਨਾਂ ਨੂੰ ਲੱਗਿਆ ਕਿ ਭਾਈ, ਕਿਉਂਕਿ ਹੁਣ ਤੱਕ ਇਹ ਸਿੱਖਾਂ ਨੂੰ ਹੀ ਅੱਗੇ ਕਰਕੇ ਵਰਤਦੇ ਰਹੇ ਨੇ ਹਰ ਪਾਸੇ। ਸੋ ਅਸੀਂ ਇਸ ਤੋਂ ਆਪਣੇ ਉੱਥੋਂ ਦੇ ਜਿਹੜੇ ਚੇਤਨ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਖਬਰਦਾਰ ਕਰਨਾ ਚਾਹੁੰਦੇ ਹਾਂ ਕਿ ਇਸ ਕਿਸਮ ਦੀ ਕੋਈ ਖੇਡ ਜਿਹੜੀ ਹੈ ਉਹ ਹੁਣ ਕੌਮ ਇਹਨਾਂ ਨੂੰ ਖੇਡਣ ਨਹੀਂ ਦੇਵੇਗੀ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਲਿਬਰੇਸ਼ਨ ਹੀ ਅਲਟੀਮੇਟਲੀ ਸਾਡਾ ਜਿਹੜਾ ਉਹ ਹੱਲ ਵੀ ਹੈ ਔਰ ਸਾਡੀ ਮੰਜ਼ਿਲ ਵੀ ਹੈ। ਔਰ ਵਾਹਿਗੁਰੂ ਨੇ ਚਾਹਿਆ ਤੇ ਬਹੁਤ ਜਲਦੀ ਉਹ ਹਾਲਾਤ ਬਣ ਰਹੇ ਨੇ ਕਿ ਇਹ ਪੋਸੀਬਲ ਵੀ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਖਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।